With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ दिया ते बेड़ा गर्क कीता है. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. Viewers, welcome back in our program. ਜੀ ਡਾਕਟਰ ਸਾਹਿਬ ਤੁਸੀਂ ਸਾਨੂੰ ਦੱਸਿਆ ਸਾਰੇ ਦਰਸ਼ਕਾਂ ਨੂੰ ਤੁਹਾਡਾ ਵੀਕਐਂਡ ਤੇ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੀਆਂ ਅਹਿਮ ਘਟਨਾਵਾਂ. ਆਈ ਥਿੰਕ ਪਿਛਲਾ ਬੈਕਅਪ ਵੀ ਰਹਿੰਦਾ ਘਟਨਾਵਾਂ ਦਾ ਖਬਰਾਂ ਦਾ. ਉਹ ਹੁਣ ਟੱਚ ਨਹੀਂ ਕਰਾਂਗੇ ਕਿਉਂਕਿ 4 ਦਿਨਾਂ 'ਚ ਤਾਂ ਖਬਰਾਂ ਪੂਰੇ 4 ਸਾਲ ਪੁਰਾਣੀਆਂ ਲੱਗਦੀਆਂ ਨੇ. ਅੱਜ ਕੱਲ੍ਹ ਤਾਂ ਫੇਸਬੁੱਕ ਟਵਿੱਟਰ ਇੱਧਰ ਉੱਧਰ ਨਾਲ ਦੀ ਨਾਲ ਹੀ ਉੱਥੇ ਬੈਠੇ ਹੀ ਜਿਹੜੇ ਨੇ ਉਹ ਪਾ ਰਹੇ ਹੁੰਦੇ ਨੇ ਸਭ ਕੁਛ. ਹਾਂ ਜਿਹੜਾ ਵਿੱਚ ਰਹਿ ਗਿਆ ਪਾੜ ਕੇ ਵੀ ਸੈਲਫੀਆਂ ਕਿੰਨੀਆਂ ਗਈਆਂ ਕਿੰਨੀਆਂ ਨੇ. ਮੇਰਾ ਤਾਂ ਜੀ ਕਰੇ ਇਹਨਾਂ ਦੇ ਹੁਣ ਫੋਨ ਹੀ ਰਖਾ ਲੈ ਹਰ ਮੋੜਦੇ ਆ. ਪਰ ਇਹ ਪਿਆਰ ਦਾ ਇਜ਼ਹਾਰ ਸੀ ਔਰ ਬਹੁਤ ਸਾਰੇ ਯੰਗਸਟਰਸ ਔਰ ਇਹ ਮੈਨੂੰ ਖੁਸ਼ੀ ਹੈ ਕਿ ਵੀ ਇਹ ਸਾਡੇ ਸੱਚੋ ਸੱਚ ਪ੍ਰੋਗਰਾਮ ਨੇ TV 84 ਨੇ ਉਸ ਜਨਰੇਸ਼ਨ ਨੂੰ ਜਿਹੜੀ ਗੁਰਦੁਆਰਾ ਸਾਹਿਬਾਨ ਰਾਹੀਂ ਨਹੀਂ ਸੀ ਜੁੜਦੀ ਉਸ ਨੂੰ ਨਾਲ ਜੋੜਿਆ. ਅੱਜ ਜਿਹੜਾ ਮੈਂ ਇਸ਼ੂ ਡਿਸਕਸ ਕਰਨਾ ਚਾਹੁੰਦਾ ਹੈ ਬਹੁਤ ਵਾਰੀ ਇਹ ਆਇਆ ਲੇਕਿਨ ਮੈਂ ਕਦੇ ਵੀ ਇਹਦਾ ਨੋਟਿਸ ਨਹੀਂ ਲੈਂਦਾ ਰਿਹਾ ਕਿਉਂਕਿ ਮੈਨੂੰ ਇਹ ਲੱਗਦਾ ਹੁੰਦਾ ਕਿ ਕਈ ਵਾਰੀ ਇਹ ਡਾਈਵਰਟ ਕਰਨ ਦੀ ਲਾਈਨ ਵੀ ਹੁੰਦੀ. ਕੋਹ ਨੂਰ ਹੀਰਾ ਕਦ ਬਹੁਤ ਵਾਰ ਇਹ ਕੋਈ ਅੱਜ ਦਾ ਨਹੀਂ ਹੈ ਇਸ਼ੂ. ਪਿਛਲੇ 50-60 ਸਾਲ ਤੋਂ ਹੀ ਖਾਸ ਤੌਰ ਤੇ ਜਦੋਂ ਪਹਿਲੀ ਵਾਰ 1953 'ਚ ਇੰਡੀਅਨ ਗਵਰਨਮੈਂਟ ਨੇ ਬ੍ਰਿਟਿਸ਼ ਗਵਰਨਮੈਂਟ ਤੋਂ ਮੰਗ ਕੀਤੀ ਸੀ ਕਿ ਜੀ ਸਾਨੂੰ ਦਿਓ. ਫਿਰ 1998 ਜਿਹੜਾ ਸ਼ਾਇਦ 98 ਜਾਂ ਮੈਨੂੰ ਸਾਲ ਯਾਦ ਨਹੀਂ ਹੈ 98 ਤੱਕ ਤਾਂ ਨਾ ਹੋਏ ਮੇ ਬੀ ਅਰਲੀਅਰ ਹੋਏ 88 ਸ਼ਾਇਦ ਨਹੀਂ 88 ਵੀ ਨਹੀਂ ਹੋਏਗਾ. ਮੈਂ ਡੇਟ ਮਾਰਕ ਕੀਤੀ ਹੈ ਕਿ ਵੀ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਜ਼ੁਲਫਿਕਾਰ ਅਲੀ ਭੁੱਟੋ ਨੇ ਵੀ ਜਿਹੜੀ ਹੈ ਉਦੋਂ ਤੱਕ ਤਾਂ ਕਿਉਂਕਿ ਉਹਨਾਂ ਨੂੰ ਫਾਂਸੀ ਲਾ ਦਿੱਤਾ ਗਿਆ ਸੀ ਬਾਅਦ ਦੀਆਂ ਡੇਟਾਂ 'ਚ. ਇਹ 1976 'ਚ ਪਾਕਿਸਤਾਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਜ਼ੁਲਫਿਕਾਰ ਅਲੀ ਭੁੱਟੋ ਨੇ ਵੀ ਮੰਗ ਕੀਤੀ ਸੀ ਵੀ ਕੋਹ ਨੂਰ ਹੀਰਾ ਪਾਕਿਸਤਾਨ ਨੂੰ ਦਿੱਤਾ ਜਾਏ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਜਿੱਥੇ ਵੀ ਸੀ ਅੱਜ ਉਹਦਾ ਬਹੁਤ ਵੱਡਾ ਹਿੱਸਾ ਪਾਕਿਸਤਾਨ ਦਾ ਹਿੱਸਾ ਹੈ. ਹੁਣ ਕਿਉਂਕਿ ਸਾਈਮਲਟੇਨੀਅਸਲੀ ਪਾਕਿਸਤਾਨ ਦੇ ਵਿੱਚ ਵੀ ਇੱਕ ਹਾਈ ਕੋਰਟ 'ਚ ਜਨਹਿਤ ਪੈਟੀਸ਼ਨ ਦਾਇਰ ਕੀਤੀ ਹੋਈ ਹੈ ਕਿ ਜਿਹੜਾ ਕੋਹ ਨੂਰ ਹੀਰਾ ਪਾਕਿਸਤਾਨ ਜਿਹੜਾ ਉਹ ਮੰਗੇ ਇੰਗਲੈਂਡ ਤੋਂ ਕਿ ਵੀ ਉਹ ਪਾਕਿਸਤਾਨ ਨੂੰ ਦਿੱਤਾ ਜਾਏ. ਔਰ ਸਮੇਂ ਸਮੇਂ ਸਿੱਖ ਕੌਮ 'ਚ ਵੀ ਮੰਗ ਉੱਠਦੀ ਰਹੀ ਕਿ ਭਾਈ ਉਹ ਸਰਕਾਰੇ ਖਾਲਸਾ ਹੈ ਸਿੱਖ ਰਾਜ ਸੀ ਉਹ ਵਾਪਸ ਲਿਆਂਦਾ ਜਾਏ ਕੋਹ ਨੂਰ ਹੀਰਾ ਦਰਬਾਰ ਸਾਹਿਬ ਰੱਖਿਆ ਜਾਏ. ਔਰ ਸੰਧਾਵਾਲੀਆ ਪਰਿਵਾਰ ਜਿਹੜੇ ਕਿ ਫਸਟ ਕਜ਼ਨ ਸੀ ਰਣਜੀਤ ਸਿੰਘ ਦੇ ਉਹਨਾਂ ਦੀ ਵੀ ਮੰਗ ਰਹੀ ਹੈ ਸੰਧਾਵਾਲੀਆਂ ਦੀ ਵੀ ਕਿ ਭਾਈ ਇਹ ਭਾਵੇਂ ਐਜ਼ ਏ ਪ੍ਰੋਪਰਟੀ ਜੇ ਉਹ ਪਰਸਨਲ ਪ੍ਰੋਪਰਟੀ ਹੈ ਤੇ ਅਸੀਂ ਉਹਦੇ ਹੱਕਦਾਰ ਹੈ ਅਸੀਂ ਚਾਹਾਂਗੇ ਕਿ ਲਿਆ ਕੇ ਉਹਨੂੰ ਦਰਬਾਰ ਸਾਹਿਬ ਜਿਹੜਾ ਉਹ ਭੇਟ ਕੀਤਾ ਜਾਏ. ਹੁਣ ਇਸ ਤਰ੍ਹਾਂ ਦਾ ਹੀ ਇੱਕ ਜਨਹਿਤ ਪੈਟੀਸ਼ਨ ਆਲ ਇੰਡੀਆ ਹਿਊਮਨ ਰਾਈਟਸ ਐਂਡ ਸੋਸ਼ਲ ਜਸਟਿਸ ਫਰੰਟ ਨੇ ਹਾਈ ਸੁਪਰੀਮ ਕੋਰਟ ਦਾਇਰ ਕੀਤੀ ਹੋਈ ਹੈ ਭਾਰਤ ਦੇ
ਕਿ ਜੀ ਇਹ ਇੰਡੀਆ ਦਾ ਕਲੇਮ ਹੈ ਕੋਹਿਨੂਰ ਹੀਰੇ ਦੇ ਉੱਤੇ ਔਰ ਇੰਡੀਆ ਇਸ ਨੂੰ ਵਾਪਸ ਮੰਗੇ ਇੰਗਲੈਂਡ ਤੋਂ ਜੀ। ਮੈਂ ਜਿੰਨੀਆਂ ਗੱਲਾਂ ਕਹੀਆਂ ਪਹਿਲਾਂ ਵੀ ਵਾਪਰੀਆਂ, ਮੈਂ ਇਹਦਾ ਨੋਟਿਸ ਨਹੀਂ ਲਿਆ। ਹਾਲਾਂਕਿ ਮੈਨੂੰ ਯਾਦ ਹੈ, ਜਿਵੇਂ ਤੁਹਾਡੇ ਕੁਝ ਚੀਜ਼ਾਂ ਦਾ ਪੈਸ਼ਨ ਹੁੰਦਾ ਹੈ, ਸਕੂਲ ਡੇਜ਼ ਦੇ ਵਿੱਚ ਸਾਡੀ ਸਕੂਲ ਮੈਗਜ਼ੀਨ ਜਿਹੜੀ ਹੈ ਉਹਦਾ ਨਾਮ ਸੀ ਦੀ ਪਾਈਨ, ਤੇ ਮੈਂ ਉਸ ਦੇ ਪੰਜਾਬੀ ਸੈਕਸ਼ਨ ਦਾ ਐਡੀਟਰ ਬਣਿਆ। ਔਰ ਪਹਿਲੀ ਕਹਾਣੀ ਜਿਹੜੀ ਮੈਂ ਉਸ ਦੇ ਵਿੱਚ ਆਪਣੇ ਐਡੀਟੋਰੀਅਲ ਨੋਟ ਤੋਂ ਇਲਾਵਾ ਲਿਖੀ ਸੀ ਕਿ ਵਤਨੋਂ ਹਜ਼ਾਰਾਂ ਮੀਲ ਵਤਨਾਂ ਤੋਂ ਦੂਰ ਬੈਠੇ ਪਰ ਵਤਨ ਵਾਪਸ ਪਰਤਨ ਦੀ ਤਾਂਘ ਲਾਈ ਬੈਠੇ, ਕੋਹਿਨੂਰ ਹੀਰੇ ਦੀ ਕਹਾਣੀ ਉਸ ਦੀ ਆਪਣੀ ਜ਼ਬਾਨੀ। ਸੋ ਉਦੋਂ ਜਿਹੜਾ ਮੈਂ ਹਾਇਰ ਸੈਕੰਡਰੀ 'ਚ ਸੀ, 10ਵੀਂ ਜਾਂ 11ਵੀਂ 'ਚ, ਸਕੂਲ ਡੇਜ਼ ਦੀ ਗੱਲ ਹੈ। ਔਰ ਮੈਨੂੰ ਯਾਦ ਹੈ ਕਿ ਮੈਂ ਕਾਫੀ ਰਿਸਰਚ ਕੀਤੀ, ਕਿੱਥੋਂ ਗੋਲਕੁੰਡਾ 'ਚੋਂ ਆਇਆ, ਇਹਨੂੰ ਕੌਣ ਲੈ ਗਿਆ, ਕੀ ਹੈ। ਉਦੋਂ ਭਾਰਤ ਹੀ ਵਤਨ ਲੱਗਦਾ ਸੀ ਔਰ ਵਤਨ ਦਾ ਇਹੀ ਸੀ ਕਿ ਭਾਈ ਸਾਡਾ ਪੰਜਾਬ ਰਾਜ ਜਿਹੜਾ ਗਿਆ ਉੱਥੋਂ ਸਾਡਾ ਹੀਰਾ ਵਾਪਸ ਆਏ। ਪਰ ਓਵਰ ਏ ਪੀਰੀਅਡ ਆਫ ਟਾਈਮ, ਔਰ ਇਸੇ ਤਰ੍ਹਾਂ ਅਸੀਂ ਜਦੋਂ ਜਜ਼ਬਾਤੀ ਹੁੰਦੇ ਹਾਂ, ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਂਦੇ ਹਾਂ, ਤੇ ਜਿਉਂ-ਜਿਉਂ ਤੁਸੀਂ ਗਰੋ ਹੁੰਦੇ ਹੋ ਫਿਰ ਇਹ ਸਮਝ ਆਣੀ ਸ਼ੁਰੂ ਹੋਈ ਕਿ ਵੀ ਅਲਟੀਮੇਟਲੀ ਜਿਹੜੇ ਜਦੋਂ ਅਸੀਂ ਆਪਣੇ ਵਤਨ ਦੀ ਗੱਲ ਕਰਦੇ ਹਾਂ ਤੇ ਫਿਰ ਸਿੱਖ ਕੌਮ ਜੇ ਰਣਜੀਤ ਸਿੰਘ ਦੀ ਬਰਸੀ ਮਨਾਉਂਦੀ ਹੈ ਤੇ ਗਵਾਚੀ ਸੋਵਰਨਿਟੀ ਅਸੀਂ ਲੱਭਦੇ ਹਾਂ, ਨੈਣ ਨਕਸ਼ ਉਹ ਸਾਡੀ ਸੋਵਰਨਿਟੀ ਆਜ਼ਾਦ ਬਾਦਸ਼ਾਹ ਦੇ, ਜਿਹੜੇ ਕਿ ਅੱਜ ਜਿਸ ਮੁਲਕ 'ਚ ਇਹਨਾਂ ਨੇ ਤਾਂ ਸਾਨੂੰ ਕ੍ਰਿਮੀਨਲ ਟ੍ਰਾਈਬ ਬਣਾ ਦਿੱਤਾ। ਹੁਣ ਇਸ ਬੈਕਡ੍ਰੌਪ ਦੇ ਵਿੱਚ ਅਸੀਂ ਇਸ ਦਾ ਫਿਰ ਮੁੜ ਕੇ ਕਦੇ ਜਦੋਂ ਇਹ ਡਿਬੇਟ ਚੱਲਦੀ ਵੀ ਰਹੀ, ਮੈਂ ਕਦੇ ਇਸ ਨੂੰ ਡਿਸਕਸ ਵੀ ਕਰਨਾ ਠੀਕ ਨਹੀਂ ਸਮਝਿਆ। ਮੈਨੂੰ ਲੱਗਿਆ ਵੀ ਇਹਨਾਂ ਨੇ ਤਾਂ ਸਾਡਾ ਜੋ ਕੁਛ ਸੀ ਜੂਨ 84 ਜੋ ਲੁੱਟ ਕੇ ਲੈ ਗਏ ਜਾਂ ਸਾੜ ਦਿੱਤਾ, ਕੁਝ ਲੁੱਟ ਕੇ ਲੈ ਗਏ, ਤੇ ਇਹ ਕਿਹੜਾ ਹੀਰਾ ਤੇ ਕਿਹਨੇ ਲੈਣਾ ਹੈ ਤੇ ਕਿਹਨੇ ਰੱਖਣਾ ਹੈ, ਜਾਂ ਹੀਰੇ ਨਾਲ ਸਾਡੇ ਜੇ ਸਾਡੀ ਹੀਰੇ ਵਰਗੀ ਜਵਾਨੀਆਂ ਮਾਰ ਦਿੱਤੀਆਂ ਨੇ, ਸਾਡੀ ਸੋਵਰਨਿਟੀ ਲੈ ਲਈ। ਪਰ ਅੱਜ ਮੈਂ ਇਹਦਾ ਨੋਟਿਸ ਇਸ ਲਈ ਲੈ ਰਿਹਾ ਕਿ ਇਹ ਜਿਹੜੀ ਪੈਟੀਸ਼ਨ ਜਿਹੜੀ ਕਿ ਦਾਇਰ ਕੀਤੀ ਇਹਨਾਂ ਨੇ ਇਸ ਜਨਹਿਤ ਦੇ ਥੱਲੇ, ਇਸ ਦੀ ਸੁਣਵਾਈ ਸੁਪਰੀਮ ਕੋਰਟ 'ਚ ਚੱਲ ਰਹੀ ਹੈ। ਜਿਹੜੇ ਸੁਪਰੀਮ ਕੋਰਟ ਬਾਕੀ ਇੰਨੀਆਂ ਸਾਜ਼ਿਸ਼ਾਂ ਨਸਲਕੁਸ਼ੀਆਂ ਦਾ ਕੋਈ ਨੋਟਿਸ ਨਹੀਂ ਲੈਂਦਾ, ਉਹਨੇ ਲਿਆ। ਔਰ ਇਸ ਦੇ ਸਾਹਮਣੇ ਜਿਹੜਾ ਭਾਰਤ ਦੇ ਸੋਲਿਸਿਟਰ ਜਨਰਲ ਜਿਹੜਾ ਰਣਜੀਤ ਕੁਮਾਰ, ਜਿਹਨੇ ਪਾਣੀਆਂ ਦੇ ਮਾਮਲੇ ਤੇ ਵੀ ਇਹ ਕਿਹਾ ਕਿ ਜੀ ਹਰਿਆਣੇ ਨੂੰ ਜਿਹੜਾ ਹੈ ਉਹ ਬਣਾ ਕੇ ਦੇਣੀ ਚਾਹੀਦੀ ਹੈ, ਜਾਂ ਪੰਜਾਬ ਨੇ ਉਹ ਜਿਹੜੀ ਹੈ ਐਗਰੀਮੈਂਟ ਨਹੀਂ ਮੰਨੇ। ਔਰ ਇਹ ਸਟੋਰੀ ਹੈ ਕੋਹਿਨੂਰ ਗਿਵਨ ਟੂ ਬ੍ਰਿਟਨ ਨਾਟ ਸਟੋਲਨ ਗਵਰਨਮੈਂਟ ਟੂ ਸੁਪਰੀਮ ਕੋਰਟ। ਇਸ ਗੱਲ ਨੇ ਮੈਨੂੰ ਟ੍ਰਿਗਰ ਕੀਤਾ। ਮੈਂ ਕਿਹਾ ਇਹ ਕਿਵੇਂ ਸਿਸਟੇਮੈਟਿਕਲੀ ਸਿੱਖਾਂ ਦੀ ਹਰ ਚੀਜ਼ ਨੂੰ ਹੀ ਜਿਹੜਾ ਕਿਵੇਂ ਡਿਪਰਾਈਵ ਕਰ ਰਹੇ ਨੇ, ਸਿੱਖਾਂ ਨੂੰ ਤਾਂ ਕੀਤਾ ਹੀ ਕੀਤਾ ਹੈ। ਉਹਨਾਂ ਨੇ ਸੁਪਰੀਮ ਕੋਰਟ ਨੂੰ ਕਿਹਾ ਜੀ ਜਿਹੜਾ ਕੋਹਿਨੂਰ ਹੀਰਾ ਕੋਈ ਅੰਗਰੇਜ਼ ਜ਼ਬਰਦਸਤੀ ਨਹੀਂ ਲੈ ਕੇ ਗਏ, ਇਹ ਤਾਂ ਉਹਨਾਂ ਦਾ ਹੱਕ ਬਣਦਾ ਸੀ, ਉਹਨਾਂ ਨੂੰ ਦਿੱਤਾ ਗਿਆ। ਔਰ ਇਹ ਜਿਹੜਾ ਹੈ ਕਿ ਨਾ ਤਾਂ ਇਹ ਦ ਗਵਰਨਮੈਂਟ ਟੁਡੇ ਟੋਲਡ ਦ ਸੁਪਰੀਮ ਕੋਰਟ ਦੈਟ ਕੋਹਿਨੂਰ ਡਾਇਮੰਡ ਵਾਜ਼ ਨੀਦਰ ਫੋਰਸਿਬਲੀ ਟੇਕਨ nor stolen by British rulers but given to East India Company by the rulers of Punjab। ਹੁਣ ਕੋਈ ਇਹਨਾਂ ਨੂੰ ਪੁੱਛੇ, ਔਰ ਇਹ ਸੋਲਿਸਿਟਰ ਜਨਰਲ ਕਹਿ ਰਿਹਾ ਹੈ ਕਿ ਅਸੀਂ ਮਿਨਿਸਟਰੀ ਆਫ ਕਲਚਰ ਅਫੇਅਰਸ ਵੱਲੋਂ ਇਹ ਸਟੇਟਮੈਂਟ ਦੇ ਰਹੇ ਕਿ ਕੋਹਿਨੂਰ ਹੀਰਾ ਜਿਹੜਾ ਉਹ ਨਾ ਚੋਰੀ ਹੋਇਆ ਨਾ ਜ਼ਬਰਦਸਤੀ ਲਿਜਾਇਆ ਗਿਆ, ਇਹ ਤਾਂ ਵੇੜੇ ਦੇ ਹਾਕਮ ਨੇ ਦਿੱਤਾ। ਦਲੀਪ ਸਿੰਘ ਦਾ ਜਿਹੜਾ ਹੁਣ ਉਹ 1850 ਦੇ 1849 ਚ ਉਹ ਲੈ ਕੇ ਜਾਂਦੇ ਨੇ, ਔਰ ਦਲੀਪ ਸਿੰਘ ਉਦੋਂ ਬਿਲਕੁਲ ਮਾਈਨਰ ਹੈ ਉਦੋਂ ਤੋਂ, ਔਰ ਉਸ ਦੀ ਜਿਹੜੀ ਅੰਗਰੇਜ਼ ਗਵਰਨਮੈਂਟ ਹੈ ਉਹਦੀ ਸੰਰਖਿਅਕ ਬਣ ਕੇ, ਗਾਰਡੀਅਨ ਬਣ ਕੇ ਪੰਜਾਬ ਦੇ ਉੱਤੇ ਕੰਟਰੋਲ ਕਰ ਰਹੀ ਸੀ। ਔਰ ਇੱਕ 12-13 ਸਾਲਾਂ ਦਾ ਮੁੰਡਾ ਜਿਹੜਾ ਹੈ ਉਸ ਦੇ ਉੱਤੇ ਕਹਿਣਾ ਕਿ ਜੀ ਉਹ ਜਿਹੜਾ 11 ਸਾਲ ਦਾ ਉਹਦਾ ਕਿ ਵੀ ਉਹਨੇ ਆਪ ਦਿੱਤਾ ਹੈ ਜੀ, ਉਹ ਕਿਹੜਾ ਲੀਗਲ ਪਾਰਟ ਜਿਹੜਾ ਕਿਸੇ ਮਾਈਨਰ ਦਾ ਉਹ ਜ਼ਬਰਦਸਤੀ ਨਹੀਂ ਤੇ ਹੋਰ ਕੀ ਹੁੰਦੀ ਹੈ। ਲੇਕਿਨ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਇਹ ਜਿਹੜੇ 5-5000 ਸਾਲ ਪੁਰਾਣੀਆਂ ਨਾ ਐਗਜ਼ਿਸਟ ਕਰਦੀਆਂ ਘਟਨਾਵਾਂ ਨੂੰ ਜੋੜਨ ਦੇ ਲਈ ਆਪਣੇ ਇਤਿਹਾਸ ਦੇ ਨਾਲ ਹਿੰਦੂਤਵੀ ਪ੍ਰਾਈਡ ਲੈਂਦੇ ਨੇ, ਇਹਨਾਂ ਨੇ ਇਸ ਕਿਸਮ ਦੀ ਕਰਤੂਤ ਕੀਤੀ ਹੈ। ਔਰ ਫਿਰ ਇਹਨਾਂ ਨੇ ਕਹਿੰਦਾ ਐਪੈਕਸ ਕੋਰਟ then asked whether the government was willing to stake a claim to the Kohinoor, one of the most valuable diamonds in the world। ਈਵਨ ਸੁਪਰੀਮ ਕੋਰਟ ਦੇ ਜੱਜਾਂ ਨੂੰ ਵੀ ਲੱਗਾ ਕਿ ਇਹ ਆਪਣਾ ਕਲੇਮ ਹੀ ਛੱਡ ਰਹੇ ਨੇ, ਆਣਾ ਨਾ ਆਣਾ ਬਾਅਦ ਦੀ ਗੱਲ ਹੈ। ਔਰ ਫਿਰ ਜੱਜਾਂ ਨੇ ਜਦੋਂ ਕਿਹਾ ਕਿ ਵੀ ਇਹ ਜੇ ਤੁਸੀਂ ਆਪਣਾ ਇਹ ਕਲੇਮ ਛੱਡਦੇ ਹੋ, ਉਹਨਾਂ ਨੇ ਸਗੋਂ ਹੁਣ 6 ਹਫ਼ਤੇ ਦਾ ਟਾਈਮ ਦਿੱਤਾ ਹੈ ਕਿ ਜੀ ਤੁਸੀਂ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਵਿਦੇਸ਼ ਮੰਤਰਾਲੇ ਤੋਂ ਵੀ ਲਓ। ਔਰ ਤੁਸੀਂ ਇਹਨਾਂ ਦੀ ਦਲੀਲ ਦੇਖੋ ਜਿਹੜੀ ਇਹਨੇ ਦਿੱਤੀ, ਇਫ ਵੀ ਕਲੇਮ ਆਵਰ ਟ੍ਰੇਸ਼ਰਸ ਲਾਈਕ ਕੋਹਿਨੂਰ ਫਰਮ ਅਦਰ ਕੰਟਰੀਜ਼, every other nation will start claiming their items from us, there will be nothing left in our museums। ਕਿ ਜੀ ਜੇ ਅਸੀਂ ਇਸ ਤਰ੍ਹਾਂ ਹੁਣ ਕਲੇਮ ਕਰਕੇ ਕੋਹਿਨੂਰ ਲਿਆ, ਇਹ ਤਾਂ ਸਾਡੇ ਤੋਂ ਵੀ ਮੰਗਣ ਲੱਗ ਜਾਣਗੇ, ਫਿਰ ਤਾਂ ਸਾਡੇ ਮਿਊਜ਼ੀਅਮ ਖਾਲੀ ਹੋ ਜਾਣਗੇ। ਹੁਣ
ਇਸ ਸਾਰੇ ਤੋਂ ਬਾਅਦ ਵੀ ਵੁੱਡ ਲਾਈਕ ਟੂ ਨੋ ਇਫ ਦੇयर इज अ क्लेम ऑफ द गवर्नमेंट, ਇਹ ਹੁਣ ਸੁਪਰੀਮ ਕੋਰਟ ਨੇ ਕਿਹਾ ਬੈਂਚ ਨੇ, ਵੀ ਵੁੱਡ ਲਾਈਕ ਟੂ ਨੋ ਇਫ देयर इज अ क्लेम द गवर्नमेंट वांट्स टू मेक, see we are not inclined to dismiss this plea. If we dismiss it, that country, United Kingdom, may say that your Supreme Court has rejected the plea and it may lead to denial of the government's legitimate claim. ਹੁਣ ਉਹ ਕਹਿ ਰਹੇ ਨੇ, ਸੁਪਰੀਮ ਕੋਰਟ ਦੇ ਜੱਜਾਂ ਨੇ 6 ਹਫ਼ਤੇ ਦਾ ਟਾਈਮ ਦਿੱਤਾ ਕਿ ਇਹ ਸੋਚ ਲਓ, ਜੇ ਅਸੀਂ ਡਿਸਮਿਸ ਕਰਤੀ ਪਲੀ ਕਿ ਜੀ ਗਵਰਨਮੈਂਟ ਨੇ ਕਹਿ ਦਿੱਤਾ ਇੰਡੀਆ ਨੇ ਜੀ ਸਾਡਾ ਕਲੇਮ ਨਹੀਂ ਹੈ, ਫਿਰ ਫਿਊਚਰ 'ਚ ਤੁਹਾਡਾ ਕੋਈ ਕਲੇਮ ਨਹੀਂ ਹੋਏਗਾ, तो इतो तुसी अंदाजा लाओ भी ये किवें उस हैरीटेज नूं, और पाकिस्तान च ऑलरेडी जिवें मैं कहा भी एक चल रही है पैटिशन, और क्विकली मैं हालां वक्त बड़ी तेजी नाल जा रहा है थोड़ा जिहा इस, क्योंकि जे हुण इहनूं टच बेस कीता ही है तो कोई नूर हीरे दी मैं हिस्टरी जरूर देना चाहुंदा कि मूल तौर च ये गोलकुंडा जिहड़ी उहदी है खान उस चों मिलिया, और बहुत वारी ये कहा जाता है कि भी ये 1304 ਦੇ आस-पास ਇਹਦੀ ਜਾਣਕਾਰੀ ਮਿਲਦੀ ਹੈ ਕਿ ਮਾਲਵਾ ਦੇ ਰਾਜਾ ਮਹਿਲਾਕ ਦੇਵ ਦੀ ਇਹ ਸੰਪਤੀ ਸ਼ਾਮਲ ਸੀ। ਜਦੋਂ ਇਹ ਉਸ ਗੋਲਕੁੰਡਾ ਖਾਨ ਚੋਂ ਮਿਲਿਆ ਤੇ ਇਹ 793 ਕੈਰਟ ਦਾ ਸੀ, ਹੁਣ ਇਹ 105.6 ਕੈਰਟ ਦਾ ਰਹਿ ਗਿਆ ਤੇ ਇਹਦਾ ਵਜ਼ਨ ਜਿਹੜਾ ਹੈ ਉਹ 21.6 ਗ੍ਰਾਮ ਹੈ। ਔਰ ਇਹ ਜਦੋਂ 1304 ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਫਿਰ ਬਾਬਰਨਾਮੇ 'ਚ ਦਾ ਜ਼ਿਕਰ ਮਿਲਦਾ, ਕਿਉਂਕਿ 1526 ਚ ਬਾਬਰ ਨੇ ਪਾਣੀਪਤ ਦੀ ਲੜਾਈ 'ਚ ਲੋਧੀ ਪਠਾਨਾਂ ਨੂੰ ਹਰਾਇਆ, ਔਰ ਉਹਦੀ ਜੀਵਨੀ 'ਚ ਬਾਬਰ ਦੀ ਲਿਖਿਆ ਹੋਇਆ ਕਿ ਇਹ ਜਿਹੜੀ ਆਗਰੇ ਦੇ ਕਿਲੇ ਚੋਂ ਜਿੱਥੇ ਕਿ ਰਾਜਾ ਬਿਕਰਮਜੀਤ ਗਵਾਲੀਅਰ ਦੇ ਕੋਲ ਸੀ, ਉਹਨੇ ਆਪਣੀ ਪ੍ਰਾਪਰਟੀ ਰਖਾਈ ਸੀ, ਉੱਥੋਂ ਉਹਨੇ ਬਾਬਰ ਨੇ ਲਿਆ ਕਿਉਂਕਿ ਕਿਲੇ ਤੇ ਕਬਜ਼ਾ ਹੋਇਆ। ਔਰ ਇਹ ਉਦੋਂ ਤੱਕ ਇਹ ਜਿਹੜਾ ਹੀਰਾ ਹੈ ਇਹ 186 ਕੈਰਟ ਦਾ ਰਹਿ ਗਿਆ ਸੀ। ਫਿਰ ਇਹ ਮੁਗਲਾਂ ਦੇ ਕੋਲ ਹੀ ਰਿਹਾ ਕਿਉਂਕਿ ਬਾਬਰ ਦੇ ਅੱਗੋਂ ਹਮਾਯੂੰ, ਅਕਬਰ ਇਹ ਉਹ, ਤੇ 1739 ਦੇ ਵਿੱਚ ਨਾਦਰ ਸ਼ਾਹ ਈਰਾਨ ਤੋਂ ਉਹਨੇ ਹਮਲਾ ਕੀਤਾ। ਉਦੋਂ ਮੁਹੰਮਦ ਸ਼ਾਹ ਸੀ ਦਿੱਲੀ 'ਚ ਮੁਗਲਾਂ ਦਾ ਬਾਦਸ਼ਾਹ, ਉਹਨਾਂ ਨੇ ਲੁੱਟ ਮਚਾਈ ਸਾਰੀ ਜੀ ਅੰਦਰ, ਤੇ ਮੁਹੰਮਦ ਸ਼ਾਹ ਨੇ ਉਹ ਜਿਹੜਾ ਹੀਰਾ ਆਪਣੀ ਪੱਗ ਦੇ ਥੱਲੇ ਲਕੋ ਲਿਆ ਕਿ ਵੀ ਬਾਕੀ ਤਾਂ ਲੁੱਟ ਲਿਆ। ਹੁਣ ਨਾਦਰ ਸ਼ਾਹ ਨੂੰ ਪਤਾ ਸੀ ਵੀ ਇਹ ਹੈਗਾ, ਉਹਨੂੰ ਫਿਰ ਇਹ ਵੀ ਖਬਰ ਮਿਲ ਗਈ ਕਿ ਇਹਦੀ ਪੱਗ 'ਚ ਹੈ। ਹੁਣ ਉਵੇਂ ਕਿਵੇਂ ਖੋਂਦਾ ਉਹ, ਉਹਨੇ ਐਨ ਭਰੇ ਦਰਬਾਰ 'ਚ ਉਹਨੇ ਕਿਹਾ ਜੀ ਆਓ ਅਸੀਂ ਪੱਗ ਵੱਟ ਭਰਾ ਬਣ ਜਾਈਏ, ਹੈਂ, ਔਰ ਉਹਨੇ ਆਪਣੀ ਪੱਗ ਉਹਦੇ ਸਿਰ ਤੇ ਰੱਖ ਤੇ ਉਹਦੀ ਚੁੱਕ ਕੇ ਆਪਣੇ ਕੋਲ ਲੈ ਲਈ। ਔਰ ਉਸ ਹੀਰੇ ਦਾ ਨਾਂ ਜਿਹੜਾ ਕੋਹੇ ਨੂਰ ਹੈ, ਪਰਸ਼ੀਅਨ ਜ਼ਬਾਨ ਦਾ, ਇਹ ਨਾਦਰ ਸ਼ਾਹ ਨੇ ਦਿੱਤਾ। ਜੀ ਕੋਹੇ ਨੂਰ ਹੁੰਦਾ ਹੈ, ਕੋਹੇ ਕਹਿੰਦੇ ਨੇ ਪਹਾੜ ਨੂੰ, ਤੇ ਨੂਰ ਹੈ ਕਿ ਮਾਊਂਟੇਨ ਆਫ ਲਾਈਟ, ਇਹ ਨਾਂ ਜਿਹੜਾ ਇਹ ਨਾਦਰ ਸ਼ਾਹ ਨੇ ਦਿੱਤਾ। ਇਹ ਉਹਦੇ ਕੋਲ ਪਹੁੰਚ ਗਿਆ ਨਾਦਰ ਸ਼ਾਹ ਕੋਲ, ਨਾਦਰ ਸ਼ਾਹ ਦਾ ਕਤਲ ਹੋ ਜਾਂਦਾ ਹੈ 10 ਸਾਲ ਬਾਅਦ ਲਗਭਗ, ਤੇ ਉਹਦੇ ਜਿਹੜੇ ਪੋਤੇ 14 ਸਾਲਾਂ ਦਾ ਉਸ ਦੇ ਕੋਲੇ ਪਹੁੰਚ ਜਾਂਦਾ ਹੈ, ਤੇ 14 ਸਾਲ ਦਾ ਪੋਤਾ ਉਹਦਾ ਸ਼ਾਹਰੁਖ ਮੁਰਜ਼ਾ ਜਿਹੜਾ ਉਹ ਅਹਿਮਦ ਸ਼ਾਹ ਅਬਦਾਲੀ ਨੂੰ ਇਹ ਦੇ ਦਿੰਦਾ ਕਿਉਂਕਿ ਅਬਦਾਲੀ ਨੇ ਉਹਦੀ ਮਦਦ ਕੀਤੀ। ਹੁਣ ਇਹ ਉਹੀ ਅਹਿਮਦ ਸ਼ਾਹ ਅਬਦਾਲੀ ਹੈ ਜਿਹੜਾ 17 ਵਾਰ ਜਿਹਨੇ ਹਮਲੇ ਕੀਤੇ। ਹੁਣ ਅਬਦਾਲੀ ਕੋਲ ਈਰਾਨ ਤੋਂ ਅਫਗਾਨਿਸਤਾਨ ਪਹੁੰਚ ਜਾਂਦਾ, ਔਰ ਫਿਰ ਅਬਦਾਲੀ ਦੇ ਅੱਗੋਂ ਹੀ ਪੋਤਾ ਸ਼ਾਹ ਸ਼ੁਜਾ ਜਿਸ ਨੂੰ ਕਸ਼ਮੀਰ ਦੇ ਵਿੱਚ ਕੈਦ ਕਰ ਲਿਆ ਜਾਂਦਾ ਹੈ, ਤੇ ਉਹਦੀ ਬੇਗਮ ਜਿਹੜੀ ਹੈ ਉਹ ਲਾਹੌਰ ਪਹੁੰਚ, ਸਿੱਖਾਂ ਦਾ ਰਾਜ ਸਟੈਬਲਿਸ਼ ਹੋ ਜਾਂਦਾ ਲਾਹੌਰ 'ਚ, ਮਹਾਰਾਜਾ ਰਣਜੀਤ ਸਿੰਘ ਦਾ ਬੇਗਮ ਪਹੁੰਚ ਜਾਂਦੀ ਹੈ, ਔਰ ਉਹ ਫਕੀਰ ਅਜ਼ੀਜ਼ੁਦੀਨ ਰਾਹੀਂ ਆਫਰ ਕਰਦੀ ਹੈ ਕਿ ਵੀ ਜੇ ਮੇਰੇ ਪਤੀ ਨੂੰ ਕਸ਼ਮੀਰ ਤੋਂ ਕੈਦ ਚੋਂ ਛੁਡਾ ਦਿਓ ਤੇ ਮੈਂ ਕੋਹੇ ਨੂਰ ਮਹਾਰਾਜਾ ਨੂੰ ਭੇਟ ਕਰਾਂਗੀ। ਸੋ ਮਹਾਰਾਜਾ ਰਣਜੀਤ ਸਿੰਘ ਕਸ਼ਮੀਰ ਨੂੰ ਵੈਸੇ ਹੀ ਉਹ ਸੀ ਕਿ ਵੀ ਇਹ ਅਫਗਾਨਾਂ ਤੋਂ ਇਹਨੂੰ ਆਜ਼ਾਦ ਕਰਾਇਆ ਜਾਏ, ਸੋ ਉਹਨਾਂ ਨੇ ਫੌਜ ਭੇਜੀ, ਬਹੁਤ ਸਿੱਖ ਮਾਰੇ ਗਏ ਉਸ ਲੜਾਈ 'ਚ, ਬਟ ਫਾਈਨਲੀ ਉਹਨਾਂ ਨੇ ਸ਼ਾਹ ਸ਼ੁਜਾ ਨੂੰ ਛੁਡਾ ਲਿਆ, ਹਾਲਾਂਕਿ ਉਹਨੂੰ ਉਹਨਾਂ ਕਰ ਦਿੱਤਾ ਸੀ ਉਹਨਾਂ ਨੇ। ਤੇ ਉਹ ਜਦੋਂ ਆਇਆ ਫਿਰ ਉਹਦੀ ਬੇਗਮ ਖੱਬੇ ਸੱਜੇ ਕਰਨ ਲੱਗੀ, ਦੇਣਾ ਨਹੀਂ ਦੇਣਾ, ਖੈਰ ਫਾਈਨਲੀ ਜਿਹੜਾ ਉਹ ਹੀਰਾ ਉਹਦੀ ਬੇਗਮ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਭੇਟ ਕੀਤਾ। ਰਣਜੀਤ ਸਿੰਘ ਉਹਨੂੰ ਆਪਣੇ ਡੋਲੇ ਦੇ ਨਾਲ ਬੰਨ੍ਹਦਾ ਸੀ, ਔਰ ਜਦੋਂ ਉਹਨੂੰ ਕਿਸੇ ਨੇ ਪੁੱਛਿਆ, ਜਦੋਂ ਕੋਈ ਸਫੀਰ ਆਇਆ ਕਿ ਜੀ ਤੁਸੀਂ ਕਿਵੇਂ ਲਿਆ, ਉਹਨੇ ਕਿਹਾ ਜੀ ਤਲਵਾਰ ਦੇ ਨਾਲ, ਬਾਹੂ ਬਲ ਦੇ ਨਾਲ। ਔਰ ਇਹ ਇੱਕ ਸ਼ਾਨ ਵੀ ਹੁੰਦਾ ਹੈ ਕਿ ਵੀ ਜਿਹੜਾ ਦੁਨੀਆ ਦਾ ਸਭ ਤੋਂ ਕੀਮਤੀ ਹੀਰਾ ਹੈ ਉਹ ਉਸ ਵੇਲੇ ਸਿੱਖ ਰਾਜ ਦੇ ਕੋਲ ਸੀ। ਔਰ ਜਦੋਂ ਸਿੱਖ ਰਾਜ ਅੰਗਰੇਜ਼ਾਂ ਦੇ ਪੇਟੇ ਪਿਆ 1850 ਦੇ ਵਿੱਚ ਇਸ ਨੂੰ ਲਾਹੌਰ ਤੋਂ ਮੁੰਬਈ ਲੈ ਗਿਆ ਲਾਰਡ ਡਲਹੌਜ਼ੀ, ਉੱਥੋਂ 6 ਅਪ੍ਰੈਲ 1850 ਨੂੰ ਲੰਡਨ ਭੇਜ ਦਿੱਤਾ। 3 ਜੁਲਾਈ 1850 ਨੂੰ ਬਕਿੰਗਮ ਪੈਲੇਸ ਜਿਹੜੀ ਕੁਈਨ ਵਿਕਟੋਰੀਆ ਉਹਦੇ ਸਾਹਮਣੇ ਪੇਸ਼ ਕੀਤਾ ਗਿਆ, ਤੇ ਫਿਰ ਇੱਕ ਮਸ਼ਹੂਰ ਡੱਚ ਫਰਮ ਕੋਸਟਰ ਨੇ 38 ਦਿਨਾਂ ਦੇ ਵਿੱਚ ਇਸ ਦੇ 3 ਟੁਕੜੇ ਕਰਕੇ ਜਿਨ੍ਹਾਂ ਦਾ ਵਜ਼ਨ 108.93 ਕੈਰਟ ਰਹਿ ਗਿਆ, ਉਹ ਇੰਗਲੈਂਡ ਦੀ ਰਾਣੀ ਦੇ ਤਾਜ ਦੇ ਵਿੱਚ ਜੜ ਦਿੱਤਾ। ਔਰ ਇਹ ਜਿਹੜਾ ਉਹਨਾਂ ਉਦੋਂ ਤੋਂ ਲੈ ਕੇ ਇਹ ਉਹਨਾਂ ਦੇ ਕੋਲ ਹੈ। 1953 'ਚ ਭਾਰਤ ਨੇ ਮੰਗ ਕੀਤੀ, 1976 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜ਼ੁਲਫਿਕਾਰ ਅਲੀ ਭੁੱਟੋ ਨੇ ਮੰਗ ਕੀਤੀ। ਹੁਣ ਇਹ ਸਾਰੇ ਵੇਰਵੇ ਤੋਂ ਬਾਅਦ ਮੈਂ ਇਹ ਕੋਈ ਜਾਨਣਾ ਚਾਹਣਗੇ ਦਰਸ਼ਕ ਵੀ ਜੀ ਸਾਡੀ ਕੀ ਰਾਏ ਹੈ। ਅਸੀਂ ਸਮਝਦੇ ਹਾਂ ਕਿ ਵੀ
ਸਾਡੀ ਲੜਾਈ ਸੋਵਰਨਿਟੀ ਲਈ ਹੈ। ਅਸੀਂ ਸਮਝਦੇ ਹਾਂ ਵੀ ਇਹ ਜਿੱਥੇ ਪਿਆ ਉੱਥੇ ਹੀ ਪਿਆ ਰਹਿਣਾ ਚਾਹੀਦਾ ਜੀ। ਜਦੋਂ ਸਾਡੇ ਕੋਲ ਆਜ਼ਾਦ ਮੁਲਕ ਆਪਣਾ ਖਾਲਿਸਤਾਨ ਹੋਏਗਾ, ਅਸੀਂ ਸਮਝਦੇ ਹਾਂ ਕਿ ਮਿਊਜ਼ੀਅਮਸ ਇੱਕ ਪਾਸਟ ਹਿਸਟਰੀ ਹੈ, ਲੇਕਿਨ ਇਸ ਕਿਸਮ ਦੇ ਅਰੇਂਜਮੈਂਟ ਹੋਣੇ ਚਾਹੀਦੇ ਨੇ ਜਿੱਥੇ ਦੁਨੀਆ ਭਰ 'ਚ ਜਦੋਂ ਐਗਜ਼ੀਬਿਸ਼ਨਸ ਲੱਗਦੀਆਂ ਇਹ ਜਿਹੜੀਆਂ ਜਿਹਦੇ ਨਾਲ ਤੁਸੀਂ ਵਿਰਸੇ ਦੀ ਗੱਲ ਕਰਦੇ ਹੋ, ਜਿਵੇਂ ਸੈਨ ਫਰਾਂਸਿਸਕੋ ਆਰਟ ਐਗਜ਼ੀਬਿਸ਼ਨ ਲੱਗੀ ਅੱਜ ਤੋਂ ਕੁਝ ਸਾਲ ਪਹਿਲਾਂ, ਉਹਦੇ 'ਚ ਸਿੱਖ ਰਾਜ ਦਾ ਮਹਾਰਾਜਾ ਰਣਜੀਤ ਸਿੰਘ ਦੀ ਸੋਨੇ ਦੀ ਕੁਰਸੀ ਜਿਸ ਤੇ ਉਹ ਬੈਠਦਾ ਸੀ, ਸਿੱਖਾਂ ਦਾ ਆਰਮਰ ਔਰ ਦੂਸਰੀਆਂ ਚੀਜ਼ਾਂ ਡਿਸਪਲੇ ਕੀਤੀਆਂ ਗਈਆਂ। ਸੋ ਅਸੀਂ ਸਮਝਦੇ ਹਾਂ ਵੀ ਇਹ ਹਿਸਟਰੀ ਹੈ ਪਾਸਟ, ਮਿਊਜ਼ੀਅਮਸ ਦੇ ਵਿੱਚ ਇਹ ਸੋਭਦੀ ਹੈ। ਪਰ ਜਿਸ ਅੰਦਾਜ਼ 'ਚ ਭਾਰਤੀ ਹਾਕਮਾਂ ਨੇ ਇਸ ਦਾ ਜਿਹੜਾ ਇਸ ਤੋਂ ਬਿਲਕੁਲ ਡਿਸਕਲੇਮਰ ਦਿੱਤਾ ਹੈ ਉਹਨਾਂ ਹਾਲਾਤਾਂ 'ਚ, ਔਰ ਮੈਂ ਸਮਝਦਾ ਹਾਂ ਵੀ ਪਾਕਿਸਤਾਨ ਦੀ ਵੀ ਜਦੋਂ ਜਨਹਿਤ ਪੈਟੀਸ਼ਨ ਆਈ ਮੈਨੂੰ ਲੱਗਾ ਵੀ ਚਲੋ ਸਿੱਖ ਰਾਜ ਦੇ ਵਿਰਸੇ ਨਾਲ ਜਿਸ ਨੂੰ ਇੱਕ ਤਬਕਾ ਡਿਨਾਇਲ 'ਚ ਰਿਹਾ, ਅੱਜ ਸਾਰੇ ਹੀ ਆਪਣੇ ਆਪ ਨੂੰ ਆਇਡੈਂਟੀਫਾਈ ਕਰਨਾ ਚਾਹੁੰਦੇ ਨੇ, ਪਰ ਅਸੀਂ ਸਮਝਦੇ ਹਾਂ ਕਿ ਇਹ ਜਿਹੜੀ ਭਾਰਤ ਸਰਕਾਰ ਦੀ ਬਦਨੀਤੀ ਹੈ ਕਿ ਜਿੱਥੇ ਉਹ ਆਪਣੀ ਹਰ ਛੋਟੀ ਚੀਜ਼ ਦੇ ਲਈ ਜਿਹੜਾ ਨਹੀਂ ਵੀ ਕਦੇ ਮੰਦਰ ਹੈ ਰਾਮ ਮੰਦਰ ਵਹੀਂ ਬਣਾਏਂਗੇ ਕਰ ਰਹੇ ਨੇ, ਉੱਥੇ ਉਹ ਆਪਣਾ ਇਸ ਤੋਂ ਕਲੇਮ ਛੱਡ ਰਹੇ ਨੇ। ਇੱਥੋਂ ਤੁਸੀਂ ਅੰਦਾਜ਼ਾ ਲਾਓ ਵੀ ਕਿਵੇਂ ਇਹ ਸਿੱਖ ਵਿਰਸੇ ਦੀ ਹਰ ਚੀਜ਼ ਦੀ ਤਬਾਹੀ ਕਰਨਾ ਚਾਹੁੰਦੇ। ਜੀ ਡਾਕਟਰ ਸਾਹਿਬ ਬਿਲਕੁਲ, ਇਸ ਨਾਲ ਨੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।